ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਨਾਰਥ ਅਮਰੀਕਾ ਦੇ ਵਿੱਚੋਂ ਸਾਡੇ ਨਾਲ ਜੁੜੇ ਹੋਏ ਆ ਜਾਂ ਫੇਸਬੁੱਕ ਰਾਹੀਂ ਦੁਨੀਆ ਭਰ ਵਿੱਚ ਬੈਠ ਕੇ ਸਾਨੂੰ ਦੇਖ ਜਾਂ ਸੁਣ ਰਹੇ ਆ, ਉਹਨਾਂ ਸਾਰਿਆਂ ਦਾ ਮੈਂ ਅਮਰਵੀਰ ਸਿੰਘ ਅੱਜ ਇਸ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਜਦੋਂ ਕਿ ਅਸੀਂ ਇਹਨਾਂ ਸਾਰੇ ਦਿਨਾਂ ਦੇ ਵਿੱਚ ਨਾਰਥ ਅਮਰੀਕਾ ਦੇ ਵਿੱਚ ਦੇਖ ਰਹੇ ਹਾਂ ਕਿ ਥਾਂ ਥਾਈਂ ਖਾਲਸਾ ਸਾਜਣਾ ਦਿਵਸ ਨੂੰ ਮੁੱਖ ਰੱਖਦਿਆਂ ਹੋਇਆਂ ਜਿਹੜੇ ਨਗਰ ਕੀਰਤਨ ਨੇ ਵੱਖੋ ਵੱਖਰੇ ਸ਼ਹਿਰਾਂ ਦੇ ਵਿੱਚ ਉਹ ਕੱਢੇ ਜਾ ਰਹੇ ਆ, ਜਿੱਥੇ ਇਹ ਸਿੱਖ ਕੌਮ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਨੇ, ਉੱਥੇ ਹੀ ਇੱਥੋਂ ਦੇ ਸਿਸਟਮ ਦੇ ਵਿੱਚ ਭਾਵੇਂ ਉਹ ਅਮਰੀਕਾ ਹੋਵੇ ਜਾਂ ਕੈਨੇਡਾ ਹੋਵੇ, ਇੱਥੇ ਦੀ ਜਿਹੜੀਆਂ ਪੋਲੀਟੀਕਲ ਸਿਆਸੀ ਸਫਾਂ ਹੈਗੀਆਂ ਨੇ ਉਹਨਾਂ ਦੇ ਵਿੱਚ ਸਿੱਖ ਕੌਮ ਦੀ ਜਿਹੜੀ ਸ਼ਮੂਲੀਅਤ ਹੈਗੀ ਹੈ ਉਹ ਵੀ ਇਹਨਾਂ ਪਰੇਡਸ ਦੇ ਵਿੱਚੋਂ ਜਿਹੜੀ ਹੈ ਉਹ ਝਲਕਦੀ ਹੈ। ਜਿੱਥੇ ਭਾਵੇਂ ਉਹ ਲੋਕਲ ਸ਼ਹਿਰਾਂ ਦੇ ਮੇਅਰਸ ਤੋਂ ਲੈ ਕੇ ਜਿਹੜੇ ਮੁੱਖ ਜਿਹੜੀਆਂ ਸਿਆਸੀ ਧਿਰਾਂ ਹੈਗੀਆਂ ਨੇ ਉਹਨਾਂ ਦੇ ਜਿਹੜੇ ਪ੍ਰੀਮੀਅਰਸ ਨੇ ਸਟੇਟਸ ਦੇ, ਉਹ ਤੱਕ ਜਿਹੜੇ ਨੇ ਇਹਨਾਂ ਪਰੇਡਸ ਦੇ ਵਿੱਚ ਸ਼ਾਮਲ ਹੁੰਦੇ ਆ। ਸੋ ਇੱਦਾਂ ਦੀ ਹੀ ਇੱਕ ਪਰੇਡ ਅਮਰੀਕਾ ਦੀ ਜਿਹੜੀ ਰਾਜਧਾਨੀ ਹੈ ਵਾਸ਼ਿੰਗਟਨ DC, ਉੱਥੇ ਕੱਲ੍ਹ ਨੂੰ 19 ਮਈ ਨੂੰ ਨਿਕਲਣ ਜਾ ਰਹੀ ਹੈ। ਦਿਨ ਸ਼ਨੀਵਾਰ ਨੂੰ ਸਵੇਰੇ 12 ਵਜੇ ਦਾ ਜਿਹੜਾ ਟਾਈਮ ਹੈ ਉਹ ਦਿੱਤਾ ਗਿਆ। ਇਹ ਜਿਹੜੀ ਪਰੇਡ ਹੈ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਵੱਲੋਂ ਕੱਢੀ ਜਾ ਰਹੀ ਹੈ ਨੈਸ਼ਨਲ ਸਿੱਖ ਡੇ ਸਿੱਖ ਫਰੀडम ਮਾਰਚ ਦੇ ਨਾਮ ਥੱਲੇ। ਸੋ ਅੱਜ ਜਿੱਥੇ ਅਸੀਂ ਸਿੱਖ ਡਾਇਸਪੋਰਾ ਦੀਆਂ ਐਕਟੀਵਿਟੀਜ਼ ਤੇ ਮੁੱਖ ਤੌਰ ਤੇ ਜਿਹੜੀ DC ਦੇ ਵਿੱਚ ਕੱਲ੍ਹ ਨੂੰ ਇਹ ਪਰੇਡ ਨਿਕਲਣੀ ਹੈ, ਇਸ ਦੇ ਉੱਪਰ ਵਿਚਾਰ ਚਰਚਾ ਕਰਾਂਗੇ। ਇਸ ਸਾਰੀ ਗੱਲਬਾਤ ਦੇ ਲਈ ਅੱਜ ਸਾਡੇ ਨਾਲ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਦੇ ਕੋਆਰਡੀਨੇਟਰ ਸਰਦਾਰ ਹਿੰਮਤ ਸਿੰਘ ਸਾਡੇ ਨਾਲ ਹੁਣ ਫੋਨ ਲਾਈਨ ਤੇ ਬਣੇ ਹੋਏ ਆ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਹਿੰਮਤ ਸਿੰਘ ਜੀ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਅਮਰਵੀਰ ਸਿੰਘ ਜੀ, ਤੁਹਾਨੂੰ ਤੇ ਸਮੂਹ ਸਰੋਤਿਆਂ ਨੂੰ ਜੋ ਇਸ ਵੇਲੇ TV84 ਨੂੰ ਵਾਚ ਕਰ ਰਹੇ ਦੇਖ ਰਹੇ ਹਨ, ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਿੰਮਤ ਸਿੰਘ ਜੀ, ਸ਼ੁਰੂਆਤ ਤਾਂ ਪਰੇਡ ਤੋਂ ਹੀ ਕਰੀਏ। ਕੀ ਕਹਿਣਾ ਚਾਹੋਗੇ ਪਰੇਡ ਬਾਰੇ? ਵਾਸ਼ਿੰਗਟਨ DC ਦੀ ਜਿਹੜੀ ਅਮਰੀਕਾ ਦੀ ਰਾਜਧਾਨੀ ਹੈਗੀ ਹੈ, ਉੱਥੇ ਇਹ ਜਿਹੜੀ ਪਰੇਡ ਹੈ ਉਹ ਨਿਕਲ ਰਹੀ ਹੈ। ਥੋੜ੍ਹਾ ਜਿਹਾ ਜੇ ਵੇਰਵੇ ਸਹਿਤ ਸਾਨੂੰ ਦੱਸ ਵੀ ਦਿਓ। ਪਹਿਲਾਂ ਵੀ ਹੋਇਆ ਕਿ ਜਿਹੜੀ ਇਹਦੀ ਡੇਟ ਹੈਗੀ ਆ ਉਹ ਪੋਸਟਪੋਨ ਕੀਤੀ ਗਈ ਸੀ, ਸੋ ਕੀ ਕਹਿਣਾ ਚਾਹੋਗੇ? ਜੀ ਅਮਰਵੀਰ ਸਿੰਘ ਜੀ, ਦੇਖੋ ਇਹ ਪਰੇਡ ਜਿਹੜੀ ਤੀਸਰੀ ਨੈਸ਼ਨਲ ਸਿੱਖ ਡੇ ਸਿੱਖ ਫਰੀडम ਮਾਰਚ ਪਰੇਡ ਜਿਹੜੀ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸਰਪ੍ਰਸਤੀ ਦੇ ਵਿੱਚ ਰਹਿਨੁਮਾਈ ਦੇ ਵਿੱਚ ਕੱਢੀ ਜਾ ਰਹੀ ਆ ਜੀ। ਸੋ ਇਸ ਪਰੇਡ ਦੀ ਸ਼ੁਰੂਆਤ ਅੱਜ ਤੋਂ 3 ਸਾਲ ਪਹਿਲਾਂ ਸ਼ੁਰੂਆਤ ਹੋਈ ਸੀ। ਇਹ ਤੀਸਰੀ ਪਰੇਡ ਆ। ਉਸ ਵੇਲੇ ਜਦੋਂ ਪੰਜਾਬ ਦੀ ਧਰਤੀ ਤੇ ਵਰਗਾੜੀ ਕਾਂਡ, ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਹਰਮਤੀ ਵੱਡੇ ਪੱਧਰ ਤੇ ਉਹਨਾਂ ਸਰਕਾਰੀ ਤਾਕਤਾਂ ਨੇ ਸਰਸੇ ਵਾਲੇ ਸਾਧ ਤੇ ਹੱਥ ਠੋਕਿਆ ਨੇ, ਜਾਂ ਅੱਜ ਵੀ ਅਲੱਗ-ਅਲੱਗ ਢੰਗ ਤਰੀਕਿਆਂ ਦੇ ਨਾਲ ਉਹ ਜਾਰੀ ਆ ਬਾਜ਼ ਦਸਤੂਰ। ਸੋ ਉਸ ਦਰਦ ਨੂੰ ਪੇਨ ਨੂੰ ਮਹਿਸੂਸ ਕਰਦੇ ਹੋਏ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਪ੍ਰਤੀ ਅਸੀਂ ਅੱਜ ਜਿਵੇਂ ਵਿਦੇਸ਼ਾਂ ਦੇ ਵਿੱਚ ਨਗਰ ਕੀਰਤਨ ਅਲੱਗ-ਅਲੱਗ ਸਟੇਟਾਂ ਮੁਲਕਾਂ ਕੰਟਰੀਆਂ ਦੇ ਵਿੱਚ ਨਿਕਲਦੇ ਆ, ਸੋ ਉਸੇ ਲੜੀ ਦੇ ਤਹਿਤ ਗੁਰੂ ਗ੍ਰੰਥ ਸਾਹਿਬ ਦੇ ਉਸ ਨਿਰਮਲ ਪੰਥ ਬਾਬੇ ਨਾਨਕ ਨੇ ਜਿਹੜਾ ਚਲਾਇਆ ਆ, ਉਸ ਫਲਸਫੇ ਨੂੰ ਪ੍ਰਚਾਰਨ ਵਾਸਤੇ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਬਾਰੇ ਜਿਹੜੇ ਸਰਬ ਮਨੁੱਖਤਾਈ ਦੇ ਸਰਬ ਸਾਂਝੇ ਗੁਰੂ ਹਨ ਗੁਰੂ ਗ੍ਰੰਥ ਸਾਹਿਬ ਜੀ, ਉਸ ਮੈਸੇਜ ਨੂੰ ਕਨਵੇ ਕਰਨ ਵਾਸਤੇ ਔਰ ਆਪਣੇ ਨੇਸ਼ਨ ਦੀ ਗੱਲ, ਕਿਉਂਕਿ ਫਰੀडम ਮਾਰਚ ਜਿਹੜਾ ਆ ਉਹ ਆਪਣੇ ਆਪ ਦੇ ਵਿੱਚ ਜੇ ਪੰਜਾਬੀ ਦੇ ਵਿੱਚ ਅਰਥ ਕਰਦੇ ਆ ਉਹ ਆਜ਼ਾਦੀ ਮਾਰਚ। ਸੋ ਉਸ ਚੀਜ਼ ਨੂੰ ਲੈ ਕੇ ਜਿਹੜਾ ਆ ਉਹ ਵਾਸ਼ਿੰਗਟਨ DC ਧਰਤੀ, ਅਸੀਂ ਜਾਣਦੇ ਆ ਸਾਰੇ ਕਿ ਅਮਰੀਕਾ ਦੀ ਰਾਜਧਾਨੀ ਦੇ ਹੋਣ ਦੇ ਨਾਤੇ ਇੱਕ ਜਿਹੜਾ ਵਰਲਡ ਦੀ ਤਾਕਤ ਅਮਰੀਕਾ, ਜਿੱਥੋਂ ਸਾਰਾ ਸਿਸਟਮ ਚੱਲਦਾ ਵਰਲਡ ਵਾਈਜ਼, ਵਾਸ਼ਿੰਗਟਨ DC ਧਰਤੀ ਤੇ ਪਾਰਲੀਮੈਂਟ ਕੈਪੀਟਲ ਹਿੱਲ ਦੇ ਸਾਹਮਣੇ ਜਿਹੜੀ ਆ ਇਹ ਪਰੇਡ ਉੱਥੇ ਕੱਢੀ ਜਾ ਰਹੀ ਆ। ਸੋ ਇਹਦੇ ਬਹੁਤ ਸਾਰੇ ਅਸੀਂ ਵੱਖ-ਵੱਖ ਇਸ਼ੂਆਂ ਨੂੰ, ਮੁੱਦਿਆਂ ਨੂੰ ਲੈ ਕੇ ਸਾਡੀ, ਚਾਹੇ ਉਹ ਨੇਸ਼ਨ ਦੀ ਗੱਲ ਆ, ਚਾਹੇ ਉਹ ਆਇਡੈਂਟੀਟੀ ਦੀ ਗੱਲ ਆ, ਜਿਵੇਂ ਅਮਰੀਕਾ ਦੇ ਵਿੱਚ ਇੱਕਾ ਦੁੱਕਾ ਹੇਠ ਘਟਨਾਵਾਂ ਜਿਹੜੀਆਂ ਹੁੰਦੀਆਂ ਆ, ਸਾਡੀਆਂ ਵੱਖਰੀ ਆਇਡੈਂਟੀਟੀ, ਸਾਡੇ ਸਰੂਪ ਦੀ ਗੱਲ ਆ, ਉਹਨੂੰ ਉਭਾਰਨ ਵਾਸਤੇ, ਕਿਉਂਕਿ ਅੱਜ ਦੇ ਯੁੱਗ ਦੇ ਵਿੱਚ ਕਾਊਂਟਿੰਗ ਨੰਬਰਾਂ ਦੀ ਗੱਲ ਆ ਤੇ ਅਸੀਂ ਸਿਰ ਜੋੜ ਕੇ ਵੱਡਾ ਇਕੱਠ ਜਿਹੜਾ ਉਹ ਦਿਨ ਪਰ ਦਿਨ ਜਿਹੜਾ ਆ ਤੀਸਰੀ ਪਰੇਡ ਆ ਉਹ ਡੇ ਬਾਈ ਡੇ ਉੱਥੇ ਜਿਹੜਾ ਵੱਧਦਾ ਜਾ ਰਿਹਾ, ਕਿਉਂਕਿ ਫਸਟ ਈਅਰ ਨਾਲੋਂ ਵੱਧ ਇਕੱਠ ਸੀ। ਸੋ ਇਸ ਵਾਰੀ ਉਮੀਦ ਜਿਹੜੀ ਆ ਉਹ ਲਾਸਟ ਈਅਰ ਨਾਲੋਂ ਵੀ ਇਕੱਠ ਵੱਡਾ ਹੋਣ ਦੀ ਸਾਨੂੰ ਹੈਗੀ ਆ ਜੀ।
ਹਿੰਮਤ ਸਿੰਘ ਜੀ, ਜਿਵੇਂ ਇਸ ਪਰੇਡ ਦਾ ਜਿਹੜਾ ਨਾਮ ਹੈਗਾ, ਤੁਸੀਂ ਸ਼ੁਰੂਆਤ ਦੱਸੀ ਹੈ ਵੀ ਪਰੇਡ ਦੀ ਸ਼ੁਰੂਆਤ ਕਿਵੇਂ ਹੋਈ ਹੈ, ਜਿਵੇਂ ਨਾਂ ਹੈ ਨੈਸ਼ਨਲ ਸਿੱਖ ਡੇ, ਸਿੱਖ ਫਰੀडम ਮਾਰਚ, ਫਰੀडम ਦੀ ਗੱਲ, ਆਜ਼ਾਦੀ ਦੀ ਗੱਲ ਹੈਗੀ ਹੈ। ਜਿਹੜਾ ਨੈਸ਼ਨਲ ਸਿੱਖ ਡੇ ਹੈ, ਇਹਦਾ ਕੀ ਮਤਲਬ ਹੈ ਜਾਂ ਇਹਦਾ ਜਿਹੜਾ ਮਕਸਦ ਹੈਗਾ ਪਰੇਡ ਦਾ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਜੀ, ਨੈਸ਼ਨਲ ਸਿੱਖ ਡੇ ਦਾ ਤੁਸੀਂ ਬਹੁਤ ਵਧੀਆ ਕੁਐਸਚਨ ਪੁੱਛਿਆ ਜੀ। ਨੈਸ਼ਨਲ ਸਿੱਖ ਡੇ, ਅਸੀਂ ਇਸ ਵੇਲੇ ਅਮਰੀਕਾ ਦੇ ਵਾਸਨੀਕ ਜਿਹੜੇ ਹੈਗੇ ਆ, ਅਸੀਂ ਅਮਰੀਕਾ ਦੇ ਬਹੁਤ ਵੱਡੀ ਤਾਦਾਦ ਵਿੱਚ ਨੰਬਰ ਜਿਹੜਾ ਸਿੱਖਾਂ ਦਾ, ਅਸੀਂ ਸਿਟੀਜ਼ਨ ਹੈਗੇ ਆ। ਸੋ ਅਸੀਂ ਇਸ ਮੁਲਕ ਦੇ ਵਿੱਚ ਡੋਮੈਸਟਿਕ ਜਿਹੜੇ ਆ ਉਹ ਐਜ ਏ ਨੈਸ਼ਨਲ ਡੇ ਜਿਹੜਾ ਸਿੱਖ ਪ੍ਰਮਾਣ ਜਿਹੜਾ ਅਸੀਂ ਬਹੁਤ ਸਾਰੀਆਂ ਸਟੇਟਾਂ ਵਿੱਚ ਸਿੱਖ ਕੋਆਰਡੀਨੇਸ਼ਨ ਕਮੇਟੀ, ਕੋਸਟ ਦੀਆਂ ਟੀਮਾਂ, ਚਾਹੇ ਉਹ ਪੈਂਸਲਵੇਨੀਆ 'ਚ ਹੋਵੇ, ਕਨੈਕਟੀਕਟ 'ਚ ਹੋਵੇ, ਨਿਊ ਜਰਸੀ ਦੇ ਵਿੱਚ ਹੋਵੇ, ਈਵਨ ਲਾਸਟ ਈਅਰ ਸਿੱਖ ਕਾਕਸ ਦੇ ਨਾਲ ਰਲ ਕੇ ਜਿਹੜਾ ਉਹ ਕੈਪੀਟਲ ਹਿੱਲ ਕਾਂਗਰਸ ਦੇ ਵਿੱਚ ਮਤਾ ਪਾਇਆ ਗਿਆ, ਜਿਹਦੇ ਵਿੱਚ ਨੈਸ਼ਨਲ ਸਿੱਖ ਡੇ ਦੀ ਵੀ ਗੱਲ ਕੀਤੀ ਗਈ। ਇਸ ਵਾਰੀ ਜਿਹੜਾ ਆ ਅਪ੍ਰੈਲ ਦੇ ਮਹੀਨੇ ਸੈਨੇਟ ਦੇ ਵਿੱਚ ਵੀ ਮਤਾ ਜਿਹੜਾ ਪਵਾਇਆ ਗਿਆ, ਔਰ ਉੱਥੇ ਜਿਹੜੇ ਫਿਲਾਡੈਲਫੀਆ ਦੇ ਸੈਨੇਟ ਮਿਸਟਰ ਟੋਮੀ ਨੇ ਜਿਹੜਾ ਆ ਉੱਥੇ ਬਕਾਇਦਾ ਉਹ ਪੜ੍ਹਿਆ ਆ ਫਲੋਰ ਤੇ। ਸੋ ਨੈਸ਼ਨਲ ਡੇ ਜਿਹੜਾ ਆ ਉਹ ਅਸੀਂ ਅਮਰੀਕਾ ਦੇ ਵਿੱਚ ਸਿੱਖਾਂ ਨੂੰ ਜਿਹੜੀ ਆ ਆਇਡੈਂਟੀਟੀ ਨੂੰ ਪੇਸ਼ ਕਰਨ ਲਈ ਅਮਰੀਕਾ ਦੇ ਵਿੱਚ ਜਿਹੜਾ ਆ ਉਹਨੂੰ ਨੈਸ਼ਨਲ ਡੇ ਪਰੇਡ ਦਿੱਤਾ ਆ, ਕਿਉਂਕਿ ਕਿਸੇ ਕੰਟਰੀ ਦੇ ਵਿੱਚ ਰਹਿੰਦੇ ਹੋਏ ਉਸ ਕੰਟਰੀ ਦੀ ਵਿੱਚ ਆਪਣੀ ਆਇਡੈਂਟੀਟੀ ਨੂੰ ਅਸੀਂ ਉਜਾਗਰ ਕਰਨ ਵਾਸਤੇ ਨੈਸ਼ਨਲ ਸਿੱਖ ਡੇ ਦਾ ਨਾਂ ਦਿੱਤਾ ਆ। ਸਿੱਖ ਫਰੀडम ਮਾਰਚ ਜਿਹੜਾ ਆ ਉਹ ਅਸੀਂ ਸਾਰੇ ਜਾਣਦੇ ਆ ਕਿ ਅਸੀਂ ਫਰੀडम ਕਿੱਥੋਂ ਲੈਣੀ ਆ, ਉਹ ਆਪਣੇ ਨੇਸ਼ਨ ਦੀ ਗੱਲ ਕਰਦਾ, ਜਿਹੜਾ ਕਿ ਭਾਰਤੀ ਕਬਜ਼ੇ ਨੇ, ਭਾਰਤ ਨੇ ਪੰਜਾਬ ਦੇ ਉੱਤੇ ਜਿਹੜਾ ਭਾਰਤੀ ਕਬਜ਼ਾ ਹੋਇਆ ਪੰਜਾਬ ਦੇ, ਉਸ ਨੇਸ਼ਨ ਦੀ ਅਸੀਂ ਭਾਰਤ ਦੇ ਕਬਜ਼ੇ ਚੋਂ ਛਡਾਉਣ ਦੀ ਪੰਜਾਬ ਨੂੰ ਜਿਹੜੀ ਆ ਉਹ ਗੱਲ ਜਿਹੜੀ ਆ ਉਹ ਇਸ ਪਰੇਡ ਦੇ ਵਿੱਚ ਜਿਹੜੀ ਆ ਹੁੰਦੀ ਆ, ਸਾਰੀਆਂ ਪਰੇਡਾਂ ਦੇ ਵਿੱਚ ਹੁੰਦੀ ਆ। ਅਸੀਂ ਬਕਾਇਦਾ ਉਹ ਨਾਂ ਰੱਖ ਕੇ ਜਿਹੜਾ ਉਹਨੂੰ ਅੱਗੇ ਤੁਰਿਆ। ਨੈਸ਼ਨਲ ਸਿੱਖ ਡੇ ਦਾ ਮਤਲਬ ਇਹ ਆ ਕਿ ਅਮਰੀਕਾ ਦੇ ਵਿੱਚ ਸਿੱਖਾਂ ਦੀ ਆਇਡੈਂਟੀਟੀ ਨੂੰ ਉਭਾਰਨਾ, ਆਪਣੇ ਨੌਜਵਾਨੀ ਜਿਹੜੀ ਆ ਅਮਰੀਕਾ ਦੇ ਵਿੱਚ ਜਿਹੜੇ ਇੱਥੇ ਪੜ੍ਹ ਲਿਖ ਰਹੇ ਬੱਚੇ, ਉਹਨਾਂ ਨੂੰ ਅਮਰੀਕਨ ਰਾਜਨੀਤੀ ਦੇ ਵਿੱਚ, ਪੋਲਿਟਿਕਸ ਦੇ ਵਿੱਚ ਪ੍ਰੇਰਿਤ ਕਰਨਾ ਕਿ ਤੁਸੀਂ ਭਾਈ ਆਓ ਅੱਗੇ ਆਪਣੀ ਪੰਜਾਬੀਅਤ ਦੀ, ਆਪਣੀ ਕੌਮ ਦੀ, ਆਪਣੇ ਧਰਮ ਦੀ ਔਰ ਆਪਣੇ ਨੇਸ਼ਨ ਦੀ ਜਿਹੜੀ ਗੱਲ ਉਹ ਸਾਡੀ ਪਨੀਰੀ ਆਉਣ ਵਾਲੇ ਸਮੇਂ 'ਚ ਕਰੇਗੀ। ਸੋ ਇਹਦੇ ਨਾਲ ਹੀ ਅਸੀਂ ਇੱਕ ਲਾਸਟ ਈਅਰ ਅਸੀਂ ਸ਼ੁਰੂਆਤ ਕੀਤੀ ਸੀ, ਮਤਾ ਪਾਇਆ ਸੀ ਕਿ ਵਰਲਡ ਸਿੱਖ ਡੇ, ਵਿਸ਼ਵ ਸਿੱਖ ਡੇ, ਉਹ ਵੀ ਅਸੀਂ ਜਿਵੇਂ ਬਾਕੀ ਧਰਮਾਂ ਦੇ ਆਪਣੇ ਆਪਣੇ ਦਿਨ ਆ, ਈਦ ਆ ਮੁਸਲਮਾਨ ਮਨਾਉਂਦੇ ਜਾਂ ਕ੍ਰਿਸਮਸ ਮਨਾਉਂਦੇ ਆ, ਜਾਂ ਹੋਰ ਧਰਮਾਂ ਦੇ ਦਿਨ ਆ, ਪੈਟਰਿਕ ਜਿਹੜਾ ਆ ਉਹਨਾਂ ਦਾ ਦਿਨ ਵੀ ਅਮਰੀਕਾ ਦੇ ਵਿੱਚ ਵੱਡੀ ਤਾਦਾਦ ਵਿੱਚ ਜਿਹੜੇ ਆ ਉਹ ਮਨਾਇਆ ਜਾਂਦਾ ਆ। ਸੋ ਇਸੇ ਤਰ੍ਹਾਂ ਸਿੱਖ ਧਰਮ ਦਾ ਜਿਹੜਾ ਜਦੋਂ ਹੁਣ 319 ਸਾਲ ਜਿਹੜੇ ਹੋ ਗਏ ਆ ਖਾਲਸਾ ਸਾਜਨਾ ਦਿਵਸ ਨੂੰ, ਜਦੋਂ ਅਨੰਦਪੁਰ ਦੀ ਧਰਤੀ ਤੇ 1699 ਦੀ ਵਿਸਾਖੀ ਤੇ ਖਾਲਸੇ ਦੀ ਸਾਜਨਾ ਮਹਾਰਾਜ ਦਸ਼ਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਪਿਤਾ ਜੀ ਨੇ ਕੀਤੀ, ਉਸ ਦਿਨ ਨੂੰ ਪੂਰੇ ਵਰਲਡ ਦੇ ਵਿੱਚ ਮਨਾਇਆ ਜਾਂਦਾ, ਪਰੇਡ ਕੱਢੀਆਂ ਜਾਂਦੀਆਂ, ਨਗਰ ਕੀਰਤਨ ਕੱਢੇ ਜਾਂਦੇ ਆ। ਉਸ ਦਿਨ ਨੂੰ ਅਸੀਂ ਐਜ ਏ ਵਿਸ਼ਵ ਸਿੱਖ ਡੇ, ਨੈਸ਼ਨਲ ਸਿੱਖ ਡੇ, ਵਰਲਡ ਸਿੱਖ ਡੇ ਦੇ ਨਾਂ ਤੇ ਲੈ ਕੇ ਤੁਰੇ ਹੋਏ ਆ। ਅਸੀਂ ਕਾਮਯਾਬ ਵੀ ਹੋਏ ਆ। ਇਟਲੀ, UK, ਯੂਰਪ ਦੇ ਵਿੱਚ ਔਰ ਕੈਨੇਡਾ, ਅਮਰੀਕਾ ਦੇ ਵਿੱਚ ਉਸ ਨਾਂ ਨੂੰ ਅਸੀਂ ਜਿੱਥੇ ਤੱਕ ਅਸੀਂ ਵਰਕ ਕੀਤਾ ਆ ਕਾਮਯਾਬ ਹੋਏ ਆ ਤੋਰਨ ਲਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭਾਵੇਂ ਕਿ ਅਸੀਂ ਕਦੇ ਡਿਮਾਂਡ ਨਹੀਂ ਕੀਤੀ, ਉਹਨਾਂ ਨੇ ਵੀ ਸਾਡੇ ਇਸ ਫੈਸਲੇ ਦਾ, ਇਸ ਮੁੱਦੇ ਦਾ, ਇਸ ਜੋ ਡਿਸੀਜਨ ਲਿਆ ਗਿਆ, ਮਤਾ ਪਾਇਆ ਗਿਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਲਾਸਟ ਈਅਰ ਅਜਲਾਸ ਦੇ ਵਿੱਚ ਸਮਰਥਨ ਕੀਤਾ ਸੀ ਕਿ ਜਿਹੜਾ ਵਿਸ਼ਵ ਸਿੱਖ ਡੇ ਆ, ਵਰਲਡ ਸਿੱਖ ਡੇ ਆ, ਇਹ ਬਹੁਤ ਵਧੀਆ ਗੱਲ ਆ। ਇਸੇ ਤਰ੍ਹਾਂ ਨੈਸ਼ਨਲ ਸਿੱਖ ਡੇ ਤੋਂ ਬਾਅਦ ਅਸੀਂ ਵਿਸ਼ਵ ਸਿੱਖ ਡੇ ਦੇ ਉੱਤੇ ਵੀ, ਜਿਹੜਾ ਵਰਲਡ ਸਿੱਖ ਡੇ ਦੇ ਉੱਤੇ ਵੀ ਕੰਮ ਕਰ ਰਹੇ ਆ। ਸੋ ਇਹ ਕਾਰਨ ਕਿਉਂਕਿ ਸਿੱਖਾਂ ਦਾ ਜਿਹੜਾ ਬੋਲਬਾਲਾ ਦੇਸ਼ ਵਿਦੇਸ਼ ਦੇ ਵਿੱਚ, ਅੱਜ ਕੈਨੇਡਾ ਦੇ ਵਿੱਚ ਸਾਡੇ ਕਿੰਨੇ MP ਆ, ਮਿਨਿਸਟਰ ਸਿੰਘ ਸਜਾਈ ਆ, UK ਦੇ ਵਿੱਚ ਸਾਡੇ ਕਈ MP ਬਣ ਚੁੱਕੇ ਆ, ਅਮਰੀਕਾ ਦੇ ਵਿੱਚ ਜਿਹੜੇ ਆ ਉਹ ਮੇਅਰ ਦੀਆਂ ਪਦਵੀਆਂ ਤੇ, ਡਿਸਟ੍ਰਿਕਟ ਅਟਾਰਨੀ ਦੀਆਂ ਪਦਵੀਆਂ ਤੇ, ਹੋਰ ਕਿੰਨੀਆਂ ਹੀ ਉੱਚ ਅਹੁਦਿਆਂ ਦੇ ਉੱਤੇ ਸਾਡੇ ਸਿੱਖ ਨੌਜਵਾਨ ਜਿਹੜੇ ਆ, ਬੀਬੀਆਂ ਭੈਣਾਂ ਸਾਡੀਆਂ, ਉਹ ਕਾਬਜ਼ ਜਿਹੜੀਆਂ ਉਹ ਉਹਨਾਂ ਨੇ ਸਫਲਤਾ ਹਾਸਲ ਕੀਤੀ ਆ। ਸੋ ਇਸ ਤਰੀਕੇ ਨਾਲ ਜਿਹੜਾ ਨੈਸ਼ਨਲ ਸਿੱਖ ਡੇ ਦੀ ਅਸੀਂ ਗੱਲ ਕਰਦੇ ਹਾਂ ਜੀ। ਬਿਲਕੁਲ ਹਿੰਮਤ ਸਿੰਘ ਜੀ, ਜਿਵੇਂ ਤੁਸੀਂ ਵਿਸਥਾਰ ਦੇ ਨਾਲ ਦੱਸਿਆ ਕਿ ਜਿਹੜੀ ਕੱਲ ਨੂੰ ਪਰੇਡ ਨਿਕਲਣ ਜਾ ਰਹੀ ਹੈ ਵਾਸ਼ਿੰਗਟਨ DC ਦੇ ਵਿੱਚ, ਉਹਦਾ ਜਿਹੜਾ ਇੱਕ ਨੈਸ਼ਨਲ ਸਿੱਖ ਡੇ ਦਾ ਮਕਸਦ ਹੈਗਾ ਵਰਲਡ ਸਿੱਖ ਡੇ ਨੂੰ ਐਸਟੈਬਲਿਸ਼ ਕਰਨਾ, ਇੱਕ ਚੰਗਾ ਸਟੈਪ ਹੈਗਾ ਆਪਣੀ ਆਈਡੈਂਟੀਟੀ, ਆਪਣੀ ਵੱਖਰੀ ਪਛਾਣ ਦੇ ਹਵਾਲੇ ਨਾਲ। ਇੱਕ ਇਹਦੀ ਵੱਖਰੀ ਜਿਹੜੀ ਸਿਗਨੀਫੀਕੈਂਸ ਹੈ, ਅਹਿਮੀਅਤ ਹੈਗੀ ਹੈ।
ਸੋ ਇੱਕ ਸਵਾਲ ਮੈਂ ਤੁਹਾਡੇ ਕੋਲੋਂ ਹੋਰ ਪੁੱਛਣਾ ਚਾਹੂੰਗਾ, ਜਦੋਂ ਅਸੀਂ ਇਦਾਂ ਦੇ ਇਵੈਂਟਸ ਕਰਦੇ ਹਾਂ, ਨਗਰ ਕੀਰਤਨ ਹੁੰਦੇ ਨੇ, ਪਰੇਡਸ ਹੁੰਦੀਆਂ ਨੇ, ਉਹਦੇ ਵਿੱਚ ਸੰਗਤ ਆਉਂਦੀ ਵੀ ਹੈ, ਇਕੱਠੀ ਵੀ ਹੁੰਦੀ ਹੈ, ਇੱਕ ਜਲਾਅ ਦਾ ਵੀ ਮਾਹੌਲ ਹੁੰਦਾ, ਤੇ ਇੱਕ ਜਿਹੜੇ ਚੀਫ ਗੈਸਟ ਹੈਗੇ ਆ ਉਹ ਵੀ ਤੁਸੀਂ ਲਾਸਟ ਈਅਰ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਜਾਂ ਉਹ ਤੋਂ ਪਿਛਲੇ ਸਾਲ ਦੀ, ਜਿਹੜੇ ਕੈਨੇਡਾ ਤੋਂ MPP ਜਗਮੀਤ ਸਿੰਘ ਸੀ, ਉਹਨਾਂ ਨੇ ਸ਼ਮੂਲੀਅਤ ਕੀਤੀ ਸੀ। ਫਿਰ MP ਜਿਹੜੇ ਸੀਗੇ ਕੈਨੇਡਾ ਤੋਂ ਉਹਨਾਂ ਨੇ ਵੀ ਸ਼ਮੂਲੀਅਤ ਕੀਤੀ ਸੀਗੀ। ਈਵਨ ਇੰਗਲੈਂਡ ਤੋਂ ਵੀ ਜਿਹੜੇ ਸੱਜਣ ਸੀਗੇ ਉਹ ਆਏ ਸੀ। ਸੋ ਇਸ ਵਾਰ ਜਿਹੜੀ ਕੱਲ ਨੂੰ ਹੋ ਰਹੀ ਹੈ ਇਹ ਪਰੇਡ ਕੈਪੀਟਲ ਹਿੱਲ ਤੇ, ਉਹਦੇ ਵਿੱਚ ਕਿਹੜੇ ਜਿਹੜੇ ਕੀ ਕਨਫਰਮੇਸ਼ਨ ਹੈਗੀ ਆ ਤੁਹਾਡੇ ਕੋਲ, ਇੱਥੋਂ ਦੀ ਲੋਕਲ ਜਿਹੜੇ ਪੋਲੀਟੀਸ਼ੀਅਨਸ ਹੈਗੇ ਆ ਉਹਨਾਂ ਦੇ ਵਿੱਚੋਂ ਕੌਣ ਆ ਰਿਹਾ, ਜਾਂ ਕੋਈ ਹੋਰ ਇਹਦੇ ਵਿੱਚ ਕਿਹੜੀਆਂ ਜਿਹੜੀਆਂ ਪਰਸਨੈਲਿਟੀਜ਼ ਨੇ ਉਹ ਸ਼ਮੂਲੀਅਤ ਕਰ ਰਹੀਆਂ ਨੇ? ਜੀ ਦੇਖੋ ਜੀ, ਸਾਡੇ ਕੋਲ 2 ਕਾਂਗਰਸਮੈਨ ਜਿਹੜੇ ਆ ਅਮਰੀਕਨ ਉਹ ਆ ਰਹੇ ਆ, ਕੁਛ 1-2 ਸਾਡੇ ਜਿਹੜੇ ਸੈਨੇਟ ਦੇ ਨਾਲ ਵੀ ਜਿਹੜੀ ਆ ਉਹ ਕੰਫਰਮੇਸ਼ਨ ਆਈ ਆ। ਔਰ ਉਹਨਾਂ ਨਾਲ ਦੀ ਨਾਲ ਇਹ ਵੀ ਜਿਹੜਾ ਸਾਨੂੰ ਕਿਉਂਕਿ ਸਾਡਾ ਪ੍ਰੋਬਲਮ ਇਹ ਆ ਜਾਂਦੀ ਐਵਰੀ ਈਅਰ, ਕਿਉਂਕਿ ਹੁਣ ਇਹ ਪਰੇਡ ਜਿਹੜੀ ਆ 7 ਅਪ੍ਰੈਲ ਨੂੰ ਕੱਢੀ ਜਾਣੀ ਸੀ ਤੇ ਪੋਸਟਪੋਨ ਹੋ ਕੇ ਵੈਦਰ ਦੀ ਵਜ੍ਹਾ ਕਰਕੇ ਹੁਣ ਜਿਹੜੀ ਆ ਮਈ 19 ਕੱਲ ਨੂੰ ਕੱਢੀ ਜਾ ਰਹੀ ਆ। ਸੋ ਕਾਰਨ ਇਹ ਬਣਦਾ ਕਿ ਜਿਹੜੀ ਅਪ੍ਰੈਲ ਦੇ ਮਹੀਨੇ ਦੇ ਵਿੱਚ ਜਿਹੜਾ ਅਜਲਾਸ ਜਿਹੜਾ ਹੁੰਦਾ ਹਾਲ ਦੇ ਵਿੱਚ ਉਹ ਨਹੀਂ ਹੁੰਦਾ ਆ, ਤੇ ਜਿੰਨੇ ਕਾਂਗਰਸਮੈਨ ਹੁੰਦੇ ਆ ਉਹ ਪਰਿਵਾਰਾਂ ਦੇ ਵਿੱਚ ਚਲੇ ਜਾਂਦੇ ਆ, ਕਿਉਂਕਿ ਉਹ ਇੱਥੇ DC ਦੇ ਵਿੱਚ ਅਵੇਲੇਬਲ ਨਹੀਂ ਹੁੰਦੇ। ਸੋ ਉਹ ਸਾਨੂੰ ਥੋੜੀ ਪ੍ਰੋਬਲਮ ਆਉਂਦੀ ਆ। ਸੋ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਨੈਕਸਟ ਈਅਰ ਉਹ ਸਾਡੀ ਕੋਸ਼ਿਸ਼ ਇਹ ਵੀ ਆ ਕਿ ਅਸੀਂ ਉਹਨਾਂ ਦਿਨਾਂ ਦੇ ਵਿੱਚ ਪਰੇਡ ਨੂੰ ਅੱਗੇ ਪਿੱਛੇ ਜਿਹੜਾ ਮੰਥ ਕੀਤਾ ਜਾਵੇ, ਤਾਂ ਕਿ ਉਹ ਅਜਲਾਸ ਦੇ ਵੇਲੇ ਸਾਨੂੰ ਵੱਧ ਤੋਂ ਵੱਧ ਜਿਹੜੇ ਕਾਂਗਰਸਮੈਨ ਜਾਂ ਜਿਹੜੇ ਪੋਲੀਟੀਕਲ ਜਿਹੜੇ ਹੈਗੇ ਆ ਇੱਥੇ ਲੀਡਰ ਸਾਹਿਬਾਨ ਉਹ ਆ ਸਕਣ। ਸੋ ਇਸ ਵਾਰੀ ਵੀ ਸਾਡੀ ਕੋਸ਼ਿਸ਼ ਹੈਗੀ ਆ, ਕਾਫੀ ਸਾਰੇ ਜਿਹੜੇ ਵੀਰ ਆ ਅਲੱਗ-ਅਲੱਗ ਕੰਟਰੀਆਂ ਸਟੇਟਾਂ ਤੋਂ ਜਿਹੜੇ ਆ ਇਹਦੇ ਵਿੱਚ ਸ਼ਮੂਲੀਅਤ ਜਿਹੜੇ ਕਰ ਰਹੇ ਆ, ਕੈਲੀਫੋਰਨੀਆ, ਕੈਨੇਡਾ ਤੋਂ ਔਰ ਪੂਰੇ ਅਮਰੀਕਾ ਭਰ ਦੇ ਵਿੱਚੋਂ ਜਿਹੜੀਆਂ ਸੰਗਤਾਂ ਆ ਰਹੀਆਂ, ਇੰਡੀਆਨਾ, ਚਿਕਾਗੋ, ਓਹਾਇਓ ਤੋਂ। ਸੋ ਜਿਹੜੇ ਵਿਸ਼ੇਸ਼ ਤੌਰ ਤੇ ਜਿਹੜੇ ਆ 2 ਕਾਂਗਰਸਮੈਨ ਜਿਹੜੇ ਆ ਰਹੇ ਆ ਕੱਲ ਦੀ ਪਰੇਡ ਦੇ ਵਿੱਚ। ਔਰ ਇਸ ਤਰ੍ਹਾਂ ਦੀ ਜਿਹੜੀ ਇਨਫੋਰਮੇਸ਼ਨ ਹੋਰ ਜਿਹੜੇ ਸਾਡੇ ਕਮਿਊਨਿਟੀ ਦੇ ਸਾਡੇ ਲੀਡਰ ਸਾਹਿਬਾਨ ਡਾਕਟਰ ਅਮਰਜੀਤ ਸਿੰਘ ਜੀ, ਹੋਰ ਡਾਕਟਰ ਪ੍ਰਿਤਪਾਲ ਸਿੰਘ ਜੀ, ਤੇ ਹੋਰ ਕਾਫੀ ਬੰਦੇ, ਸੁਖਦੀਪ ਸਿੰਘ ਜੀ ਬਰਨਾਲਾ ਕੈਨੇਡਾ ਤੋਂ, ਕਾਫੀ ਅੱਛੇ ਲਿਖਾਰੀ ਹਨ ਔਰ ਉਹਨਾਂ ਨੇ ਕਾਫੀ ਜਿਹੜਾ ਕੰਮ ਕੀਤਾ ਕੌਮੀ ਹਿੱਤਾਂ ਦੇ ਵਿੱਚ। ਸੋ ਉਹ ਵੀ ਵੀਰ ਜੀ ਉਹਨੀ ਆ ਰਹੇ ਆ। ਸੋ ਇਸ ਤਰ੍ਹਾਂ ਹੋਰ ਕਾਫੀ ਸਾਰੇ ਸੱਜਣ ਆ ਜਿਹੜੇ ਮੈਂ ਇਸ ਵੇਲੇ, ਕਿਉਂਕਿ ਸਮਾਂ ਵੀ ਘੱਟ ਆ ਵਾ, ਤੇ ਮੈਂ ਉਹ ਸਾਰੀ ਜਿਹੜੀ ਰਿਪੋਰਟ ਆ ਸਰਦਾਰ ਹਰਜਿੰਦਰ ਸਿੰਘ ਉਹਨਾਂ ਨੂੰ ਬੇਨਤੀ ਕੀਤੀ ਸੀ, ਉਹ ਕਿਸੇ ਕਾਰਨਾਂ ਕਰਕੇ ਸਾਰੀਆਂ ਤਿਆਰੀਆਂ ਦੇ ਵਿੱਚ ਸਾਰੇ ਵੀਰ ਰੁੱਝੇ ਹੋਏ ਆ, ਕਿਉਂਕਿ ਕੱਲ ਨੂੰ ਪਰੇਡ ਆ। ਸੋ ਸਾਰੀ ਡਿਟੇਲ ਜਿਹੜੀ ਮੈਂ ਨਹੀਂ ਦੇ ਪਾਵਾਂਗਾ ਇਸ ਵੇਲੇ। ਸੋ ਕਾਫੀ ਅੱਛੀ ਤਿਆਰੀ ਆ। ਮੈਂ ਥੋੜਾ ਜਿਹਾ ਸੰਗਤਾਂ ਦੇ ਆਉਣ ਦੇ ਪੱਖ ਤੋਂ ਵੀ ਮੈਂ ਹਾਜ਼ਰੀ ਲਵਾ ਦੇਵਾਂ, ਕਿਉਂਕਿ ਨਿਊਯਾਰਕ ਸਟੇਟ ਦੇ ਵਿੱਚੋਂ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ, ਜੋ ਕਿ ਸਾਡਾ ਮੇਨ ਸਟੇਜ ਆ, ਉੱਥੋਂ 3 ਬੱਸਾਂ ਜਿਹੜੀਆਂ ਸੰਗਤਾਂ ਦੀਆਂ ਸਵੇਰੇ ਪਹੁੰਚ ਰਹੀਆਂ ਆ। ਸੋ ਗੁਰਦੁਆਰਾ ਸਾਹਿਬ ਸਿੱਖ ਸੈਂਟਰ ਆਫ ਨਿਊਯਾਰਕ ਇੰਕ, ਫਲੈਸ਼ਿੰਗ ਔਰ ਕੁਈਨ ਵਿਲੇਜ ਵੱਲੋਂ ਵੀ 3 ਬੱਸਾਂ ਦਾ ਪ੍ਰਬੰਧ ਕੀਤਾ ਹੋਇਆ ਨਿਊਯਾਰਕ ਸਟੇਟ ਤੋਂ। ਔਰ ਇਸੇ ਤਰ੍ਹਾਂ ਗੁਰਦੁਆਰਾ ਸਾਹਿਬ ਸੰਤ ਸਾਗਰ ਬੈਲਰੂਜ ਬਾਬਾ ਸੱਜਣ ਸਿੰਘ ਜੀ ਹੋਣੀ, ਉਹਨਾਂ ਨੇ ਪ੍ਰਬੰਧ ਕੀਤਾ ਹੋਇਆ ਬੱਸਾਂ ਦਾ। ਔਰ ਗੁਰਦੁਆਰਾ ਬਾਬਾ ਮੱਖਣ ਸ਼ਾਹ ਲਵਾਣਾ ਆਪਣੇ ਨਿਊਯਾਰਕ, ਉਹਨਾਂ ਦਾ ਪ੍ਰਬੰਧ ਕੀਤਾ ਹੋਇਆ ਬੱਸਾਂ ਦਾ। ਇਸੇ ਤਰ੍ਹਾਂ ਨਿਊ ਜਰਸੀ ਸਟੇਟ ਦੇ ਵਿੱਚੋਂ ਸਾਰੇ ਗੁਰਦੁਆਰੇ ਸਾਹਿਬਾਨਾਂ ਤੋਂ ਬੱਸਾਂ ਆ। ਮੈਂ ਜ਼ਿਆਦਾ ਸਮਾਂ ਨਾ ਲਵਾਂ, ਫਿਲਾਡੈਲਫੀਆ ਔਰ ਇੰਡੀਆਨਾ, ਚਿਕਾਗੋ, ਮੈਰੀਲੈਂਡ, ਡੈਲਵੇਅਰ, ਇਹਨਾਂ ਸਾਰੀਆਂ ਸਟੇਟਾਂ 'ਚੋਂ ਬੱਸਾਂ ਦਾ ਪ੍ਰਬੰਧ ਹੈਗਾ। ਔਰ ਖਾਸ ਕਰਕੇ ਵਰਜੀਨੀਆ ਦੇ ਵਿੱਚੋਂ ਜਿਹੜੀਆਂ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਉਹ ਇਸ ਵਾਰੀ ਕਾਫੀ ਉਤਸ਼ਾਹਿਤ ਹਨ, ਕਿਉਂਕਿ ਸਾਰੇ ਵੀਰ ਬੜੇ ਹੁਮ-ਹੁਮਾ ਕੇ। ਗੱਲ ਇਹ ਆ ਕਿ ਜਿਹੜੀ ਵਾਸ਼ਿੰਗਟਨ DC ਧਰਤੀ ਆ, ਉਹ ਕੈਪੀਟਲ ਹਿੱਲ ਪੋਲੀਟੀਕਲ ਹੱਬ ਹੋਣ ਦੇ ਨਾਤੇ ਜਿਹੜੀ ਸਾਡੀ ਕੌਮ ਦਾ ਬੱਚਾ ਇਸ ਗੱਲ ਨੂੰ ਅੰਡਰਸਟੈਂਡ ਕਰਦਾ ਕਿ ਵਾਸ਼ਿੰਗਟਨ DC ਧਰਤੀ ਤੇ ਸਾਡੀ ਇਕੱਤਰਤਾ ਇਕੱਠ ਉਹ ਮਾਇਨੇ ਰੱਖਦੀ ਆ। ਜੇ ਆਪਣੀਆਂ ਅਸੀਂ ਆਉਣ ਵਾਲੀਆਂ ਪੀੜ੍ਹੀਆਂ, ਬੱਚਿਆਂ ਨੂੰ, ਜਨਰੇਸ਼ਨਾਂ ਨੂੰ ਉਹਨਾਂ ਦੇ ਇਸ ਸਿਸਟਮ ਦੇ ਵਿੱਚ, ਅਮਰੀਕਨ ਦੇ ਵਿੱਚ ਅੱਗੇ ਤੋਰਾਂਗੇ, ਤੇ ਸਾਨੂੰ ਇਹ ਅਮਰੀਕਨ ਸਿਸਟਮ ਜਿਹੜਾ ਆ ਪੋਲੀਟੀਸ਼ੀਅਨ ਉਹ ਵੀ ਸਾਨੂੰ ਪੁੱਛਦੇ ਆ, ਉਹ ਦੇਖਦੇ ਆ ਜਦੋਂ ਅਸੀਂ ਵੱਡੀ ਤਾਦਾਦ ਵਿੱਚ ਇਕੱਠੇ ਹੋ ਕੇ ਸਿਰ ਜੋੜ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਰਹਿਨੁਮਾਈ ਦੇ ਵਿੱਚ ਉੱਥੇ ਜਿਹੜੀ ਪਰੇਡ ਨਗਰ ਕੀਰਤਨ ਕੱਢਦੇ ਆ, ਜਿੱਥੇ ਸਾਡੀ ਆਇਡੈਂਟੀਟੀ ਚਿਹਰਿਆਂ ਮੂਹਰਿਆਂ ਦੀ ਜਿਹੜੀ ਉਹ ਪੇਸ਼ ਹੁੰਦੀ ਆ, ਉੱਥੇ ਨਾਲ ਦੀ ਨਾਲ ਗੁਰੂ ਨਾਨਕ ਸਾਹਿਬ ਦਾ ਜਿਹੜਾ ਫਲਸਫਾ, ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦੀ ਜਿਹੜੀ ਉੱਥੇ ਸਤਿਕਾਰ,
ਉਹ ਲੋਕ ਵੀ ਦੇਖਦੇ ਆ ਵੀ ਇਹ ਜਿਹੜੇ ਗੁਰੂ ਸਾਹਿਬਾਨ ਦਾ ਕਿਵੇਂ ਸਤਿਕਾਰ ਕਰਦੇ ਆ, ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦਾ। ਜਿਵੇਂ ਕਿ ਅੱਜ ਭਾਰਤ ਦੇ ਵਿੱਚ ਜਿਹੜਾ ਭਾਰਤੀ ਸਿਸਟਮ ਆ, ਉਹ ਸਰਕਾਰਾਂ, ਏਜੰਸੀਆਂ ਉਹ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਹਰਮਤੀ ਥਾਂ ਪਰ ਥਾਂ ਉਹ ਕਰਵਾ ਰਹੇ ਆ। ਜੀ ਬਿਲਕੁਲ। ਸੋ ਹਿੰਮਤ ਸਿੰਘ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਆਪਣਾ ਸਮਾਂ ਕੱਢ ਕੇ ਇਸ ਪਰੇਡ ਦੇ ਹਵਾਲੇ ਨਾਲ ਜਿਹੜੀ ਕੱਲ ਨੂੰ ਵਾਸ਼ਿੰਗਟਨ DC ਦੀ ਵਿੱਚ ਕੈਪੀਟਲ ਹਿੱਲ ਤੇ ਨਿਕਲ ਰਹੀ ਹੈ, ਸੋ ਇਹਦੇ ਬਾਰੇ ਜਾਣਕਾਰੀ ਦਿੱਤੀ ਹੈ ਵਿਸਥਾਰ ਦੇ ਨਾਲ। ਸੋ ਤੁਹਾਡਾ ਧੰਨਵਾਦ ਕਰਦੇ ਹਾਂ। ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ। ਤੇ ਵਿਊਅਰਸ, ਮੈਂ ਤੁਹਾਨੂੰ ਦੱਸ ਦਿਆਂ ਕਿ ਇਸੇ ਪਰੇਡ ਦੇ ਹਵਾਲੇ ਨਾਲ ਅਸੀਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਜਿਹੜੇ ਸਾਡੇ ਸਿੱਖ ਐਕਟਿਵਿਸਟ ਹੈਗੇ ਆ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਇਹਦੇ ਵਿੱਚ ਹੋਰ ਇੱਕ ਪਰਸਪੈਕਟਿਵ ਤੋਂ, ਖਾਸ ਤੌਰ ਤੇ ਯੂਥ ਪਰਸਪੈਕਟਿਵ ਤੋਂ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਇੱਦਾਂ ਦੀਆਂ ਜਿਹੜੀਆਂ ਇਵੈਂਟਸ ਹੈਗੀਆਂ ਨੇ ਜਾਂ ਜਿਹੜੇ ਇਸ਼ੂਜ਼ ਇਹ ਪਰੇਡਸ ਹਾਈਲਾਈਟ ਕਰਦੀਆਂ ਨੇ, ਖਾਸ ਤੌਰ ਤੇ ਜਿਹੜੀ DC ਵਾਲੀ ਪਰੇਡ ਦੀ ਜਿਵੇਂ ਹਿੰਮਤ ਸਿੰਘ ਨੇ ਗੱਲ ਕੀਤੀ ਹੈ, ਉਹਦੇ ਤੇ ਯੂਥ ਦੇ ਪਰਸਪੈਕਟਿਵ ਤੋਂ ਅਸੀਂ ਕੀ ਪੇਸ਼ਕਦਮੀ ਕਰ ਸਕਦੇ ਹਾਂ ਤੇ ਯੂਥ ਦੇ ਲਈ ਇਹ ਕਿੰਨਾ ਕੁ ਇੰਪੋਰਟੈਂਟ ਹੈਗਾ। ਸੋ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਤੁਹਾਡੇ ਨਾਲ ਫਿਰ ਮੁਲਾਕਾਤ ਹੁੰਦੀ ਹੈ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਪਰ ਤਖ ਗੁਰੂ ਨਿਸਤਾਰੇ। ਇਹਨਾਂ ਦੇ ਹਾਰਟ ਵਿੱਚ ਹੋਲ ਹੋ ਗਿਆ। ਪੰਜਾਬੀ ਚ ਦੱਸੋ ਜੀ, ਨਹੀਂ ਤਾਂ ਸਾਡੇ ਤੋਂ ਇਲਾਜ ਨਹੀਂ ਕਰਾਇਆ ਜਾਣਾ। ਉਹ ਭਾਈ ਜਾਨ, ਤੁਹਾਨੂੰ ਕਿਹਨੇ ਕਹਿਤਾ ਕਿ ਬਾਹਰ ਪੜ੍ਹਿਆ ਲਿਖਿਆ ਦੀ ਲੋੜ ਆ? ਅੰਗਰੇਜ਼ ਤੇ ਆਪ ਬੜੇ ਪੜ੍ਹੇ ਲਿਖੇ ਨੇ। ਕਦੇ ਕੋਈ ਅੰਗਰੇਜ਼ ਤੁਸੀਂ ਅੰਗਰੇਜ਼ੀ ਤੋਂ ਘੱਟ ਗੱਲ ਕਰਦਾ ਸੁਣੋ? ਜੈਕਸਨ ਹਿਊਇਟ ਟੈਕਸ ਕੰਪਨੀ ਅਮਰੀਕਾ ਦੀ ਸਭ ਤੋਂ ਭਰੋਸੇਯੋਗ ਅਤੇ ਤੇਜ਼ੀ ਨਾਲ ਅੱਗੇ ਵਧਣ ਵਾਲੀ ਕੰਪਨੀ, ਤੁਹਾਡੇ ਬਿਲਕੁਲ ਨਜ਼ਦੀਕ। ਹਰ ਤਰ੍ਹਾਂ ਦੇ ਟੈਕਸ ਫਾਈਲ ਕਰਨ ਲਈ ਤਜਰਬੇਕਾਰ ਅਤੇ ਮਾਹਿਰ ਕਰਮਚਾਰੀ ਜੋ ਤੁਹਾਡੀ ਮਦਦ ਕਰਦੇ ਨੇ ਹਰ ਤਰ੍ਹਾਂ ਦੇ ਸੌਖੀ ਤੋਂ ਸੌਖੀ ਅਤੇ ਮੁਸ਼ਕਿਲ ਟੈਕਸ ਫਾਈਲ ਕਰਨ ਦੇ ਵਿੱਚ। ਬੜੇ ਵਧੀਆ ਢੰਗ ਨਾਲ ਡੀਲ ਕਰਦੇ ਨੇ ਤੇ ਹਰ ਕਸਟਮਰ ਜਿਹੜਾ ਹੈ ਉਹ ਇਹਨਾਂ ਤੋਂ ਖੁਸ਼ ਜਾਂਦਾ ਹੈ। 100% ਸਹੀ ਅਤੇ ਵੱਧ ਤੋਂ ਵੱਧ ਰੀਫੰਡ ਦੀ ਗਾਰੰਟੀ। ਅਸੀਂ ਤੁਹਾਨੂੰ ਤੁਹਾਡੇ ਕੰਮ ਦੇ ਹਿਸਾਬ ਨਾਲ ਟੈਕਸ ਭਰਨ ਵਿੱਚ ਮਦਦ ਕਰਦੇ ਹਾਂ। ਕੋਈ ਅਪਾਇੰਟਮੈਂਟ ਦੀ ਲੋੜ ਨਹੀਂ। ਫ੍ਰੈਂਡਲੀ ਸਰਵਿਸ ਅਤੇ $50 ਗਿਫਟ ਕਾਰਡ ਦੇ ਨਾਲ। ਸਾਨੂੰ ਬਿਜ਼ਨਸ ਦੇਣ ਲਈ ਤੁਹਾਡਾ ਧੰਨਵਾਦ। Jackson Hewitt, where taxes are less taxing. ਵਿਊਅਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਜਿਵੇਂ ਕਿ ਬ੍ਰੇਕ ਤੋਂ ਜਾਣ ਤੋਂ ਪਹਿਲਾਂ ਅਸੀਂ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਦੇ ਜਿਹੜੇ ਕੋਆਰਡੀਨੇਟਰ ਨੇ ਸਰਦਾਰ ਹਿੰਮਤ ਸਿੰਘ, ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਸੀ ਇੱਕ ਪਰੇਡ ਦੇ ਬਾਰੇ ਜਿਹੜੀ ਕਿ ਕੱਲ ਨੂੰ ਵਾਸ਼ਿੰਗਟਨ DC ਦੀ ਧਰਤੀ ਤੇ ਕੈਪੀਟਲ ਹਿੱਲ ਵਿਖੇ ਕੱਢੀ ਜਾ ਰਹੀ ਹੈ, ਨੈਸ਼ਨਲ ਸਿੱਖ ਡੇ, ਸਿੱਖ ਫਰੀडम ਮਾਰਚ ਦੇ ਨਾਂ ਥੱਲੇ। ਸੋ ਇਹਦੇ ਵਿੱਚ ਜਿਵੇਂ ਕਿ ਹਿੰਮਤ ਸਿੰਘ ਹੋਰਾਂ ਨੇ ਦੱਸਿਆ ਕਿ ਆਪਣੀ ਆਈਡੈਂਟੀਟੀ ਦਾ ਇਸ਼ੂ, ਜਿਹੜੇ ਇੱਥੋਂ ਦੇ
ਯੂਥ ਹੈਗੇ ਆ, ਖਾਸ ਤੌਰ ਤੇ ਸਿੱਖ ਯੂਥ ਹੈ, ਉਹਨੂੰ ਇੱਥੋਂ ਦੀ ਐਕਟਿਵ ਪੋਲਿਟਿਕਸ ਦੇ ਵਿੱਚ ਸ਼ਮੂਲੀਅਤ ਕਰਨ ਦੇ ਲਈ ਪ੍ਰੇਰਿਤ ਕਰਨਾ ਤੇ ਨੈਸ਼ਨਲ ਸਿੱਖ ਡੇ ਐਸਟੈਬਲਿਸ਼ ਕਰਨ ਦੀ ਜਿਹੜੀ ਲਾਈਨ ਹੈ ਉਹਦੇ ਤੇ ਉਹਨਾਂ ਵੱਲੋਂ ਕੰਮ ਕੀਤਾ ਜਾ ਰਿਹਾ ਹੈ। ਮੁੱਖ ਤੌਰ ਤੇ ਇਹ ਜਿਹੜੀ ਪਰੇਡ ਹੈਗੀ ਹੈ ਉਹ ਗੁਰੂ ਗ੍ਰੰਥ ਸਾਹਿਬ ਦੀ ਰਹਿਨੁਮਾਈ ਹੇਠ ਕੱਢੀ ਜਾ ਰਹੀ ਹੈ, ਖਾਲਸਾ ਸਾਜਣਾ ਦਿਵਸ ਨੂੰ ਮੁੱਖ ਰੱਖਦਿਆਂ। ਸੋ ਇਸੇ ਗੱਲਬਾਤ ਨੂੰ ਅਸੀਂ ਅੱਗੇ ਤੋਰਦੇ ਹਾਂ। ਜਿਹੜੇ ਸਿੱਖ ਐਕਟਿਵਿਸਟ ਨੇ ਰਾਣਾ ਸਿੰਘ, ਉਹਨਾਂ ਦੇ ਨਾਲ ਹੁਣ ਗੱਲਬਾਤ ਕਰਾਂਗੇ। ਆਓ ਉਹਨਾਂ ਦੇ ਨਾਲ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਰਾਣਾ ਸਿੰਘ ਜੀ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਟੀਵੀ 84 ਦੇ ਸਾਰੇ ਵੀਅਰ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਸਾਹਿਬ, ਜਿਵੇਂ ਕਿ ਹਿੰਮਤ ਸਿੰਘ ਨਾਲ ਗੱਲਬਾਤ ਹੁੰਦੀ ਸੀ ਤੇ ਉਹਨਾਂ ਨੇ ਵਿਸਥਾਰ ਦੇ ਨਾਲ ਇਹਦੇ ਮਕਸਦ ਬਾਰੇ, ਕਿਵੇਂ ਪਰੇਡ ਦੀ ਸ਼ੁਰੂਆਤ ਹੋਈ, ਤੀਜੀ ਇਹ ਪਰੇਡ ਹੈਗੀ ਹੈ, ਉਹਦੀਆਂ ਜਿਹੜੀਆਂ ਡਿਟੇਲਸ ਹੈਗੀਆਂ ਨੇ ਉਹ ਸਾਂਝੀਆਂ ਕੀਤੀਆਂ ਸੀ। ਮੈਂ ਤੁਹਾਡੇ ਨਾਲ ਯੂਥ ਪਰਸਪੈਕਟਿਵ ਤੋਂ ਗੱਲਬਾਤ ਕਰਨਾ ਚਾਹੂੰਗਾ ਕਿ ਜਿਹੜੇ ਇਸ਼ੂਜ਼ ਇਹ ਰੇਜ਼ ਹੁੰਦੇ ਆ ਇਹਨਾਂ ਪਰੇਡਸ ਦੇ ਵਿੱਚ, ਜਾਂ ਜਿਵੇਂ ਇਹਦੇ ਨਾਮ ਦੇ ਵਿੱਚ ਵੀ ਨੈਸ਼ਨਲ ਸਿੱਖ ਡੇ ਦਾ ਹੋਵੇ, ਵਰਲਡ ਸਿੱਖ ਡੇ ਐਸਟੈਬਲਿਸ਼ ਕਰਨ ਦਾ, ਜਾਂ ਫਿਰ ਜਿਹੜੀ ਫਰੀडम ਦੀ ਗੱਲ ਹੈਗੀ ਹੈ, ਆਜ਼ਾਦੀ ਦੀ ਗੱਲ ਹੈਗੀ ਹੈ, ਉਹਦੇ ਵਿੱਚ ਅੱਜ ਇੱਕ ਜਿਹੜਾ ਸਿੱਖ ਯੂਥ ਹੈਗਾ ਉਹ ਕਿਵੇਂ ਮਹਿਸੂਸ ਕਰਦਾ ਇਹਨਾਂ ਇਸ਼ੂਜ਼ ਨੂੰ ਮੁੱਖ ਰੱਖਦਿਆਂ, ਜਿਹੜੇ ਇਸ ਪਰੇਡ ਦੇ ਵਿੱਚ ਪਿਛਲੇ ਸਾਲ ਵੀ ਹਾਈਲਾਈਟ ਹੋਏ ਸੀ ਤੇ ਕੱਲ ਨੂੰ ਵੀ ਹਾਈਲਾਈਟ ਹੋਣੇ ਆ। ਜੀ ਭਾਜੀ, ਇਹਦੇ ਵਿੱਚ ਜੇ ਮੈਂ ਦੱਸਣਾ ਚਾਹਨਾ ਸੰਗਤ ਨੂੰ ਵੀ ਪਰੇਡ ਹੁੰਦੀ ਕੀ ਹੈ, ਪਰੇਡ ਕੱਢੀ ਕਦੋਂ ਜਾਂਦੀ ਹੈ ਤੇ ਕੀ ਕਾਰਨ ਹੁੰਦੇ ਆ ਜੀ। ਆਜ਼ਾਦ ਮੁਲਕਾਂ ਦੀ ਪਰੇਡ ਹੁੰਦੀ ਹੈ, ਆਜ਼ਾਦੀ ਆਪਣੇ ਦਿਵਸ ਜਿਹੜੇ ਉਹਨਾਂ ਦੇ ਆਪਣੇ ਆਜ਼ਾਦ ਮੁਲਕਾਂ ਦੇ ਆਜ਼ਾਦੀ ਦਿਨ ਮਨਾਉਂਦੇ ਨੇ। ਪਰ ਸਿੱਖ ਜਿਹੜੀ ਆ, ਸਿੱਖ ਅੱਜ ਜਿਹੜੀ ਫਰੀडम ਮਾਰਚ ਕਰ ਰਹੇ ਆ, ਕੱਢ ਰਹੇ ਆ, ਉਹਦਾ ਕਾਰਨ ਆ ਸਾਨੂੰ 1947 ਤੋਂ ਸਲੇਵ ਬਣਾਇਆ ਗਿਆ, ਗੁਲਾਮ ਬਣਾਇਆ ਗਿਆ। ਭਾਰਤ ਨੇ ਜਿਹੜਾ ਸਾਨੂੰ ਉੱਥੇ ਪੰਜਾਬ ਦੇ ਵਿੱਚ ਅੱਜ ਸਾਡਾ ਪੰਜਾਬ ਜਿਹੜਾ ਕਬਜ਼ੇ ਦੇ ਵਿੱਚ ਕੀਤਾ ਹੋਇਆ, ਤੇ ਸਿੱਖ ਧਰਮ ਦੀ ਜਿਹੜੀ ਸਿੱਖਾਂ ਦਾ ਧਰਮ ਆ ਉਹਨੂੰ ਖਤਰਾ, ਉਹਦੀ ਬੋਲੀ ਨੂੰ ਖਤਰਾ, ਉੱਥੇ ਦੇ ਪਾਣੀਆਂ ਨੂੰ ਖਤਰਾ, ਤੇ ਜਿਹੜੀ ਆਉਣ ਵਾਲੀ ਪੀੜ੍ਹੀ ਆ ਉਹਨੂੰ ਖਤਰਾ, ਸਾਡੀ ਨਸਲਕੁਸ਼ੀ ਹੁੰਦੀ ਆ। ਤੇ ਇਹ ਜਿਹੜੀਆਂ ਚੀਜ਼ਾਂ ਨੇ ਇਹਨਾਂ ਨੂੰ ਮੁੱਖ ਰੱਖਦੇ ਹੀ ਜਿਹੜਾ ਸਾਡਾ ਅੱਜ ਅਮਰੀਕਾ ਦੇ ਵਿੱਚ ਐਸਟੈਬਲਿਸ਼ ਹੋਣਾ ਤੇ ਇੱਥੇ ਜਿਹੜੀ ਆ ਫਰੀडम ਮਾਰਚ ਜਿਹੜੀ ਆ, ਇਹ ਤੀਜੀ ਫਰੀडम ਮਾਰਚ ਜਿਹੜੀ ਆ ਅਸੀਂ ਕੱਢਣ ਜਾ ਰਹੇ ਆ। ਤੇ ਇਹਦਾ ਜਿਹੜਾ ਮੇਨ ਮੋਟਿਵ ਹੈ, ਜਿਹੜਾ ਮੇਨ ਮਕਸਦ ਆ, ਉਹ ਇਹ ਹੈ ਵੀ ਅਮਰੀਕਾ ਦੀ ਧਰਤੀ ਦੇ ਉੱਤੇ ਜਿਹੜਾ ਸਾਨੂੰ ਇੰਟਰਨਲੀ ਇੱਥੇ ਜਿਹੜੇ ਸਾਡੇ ਅਫੇਅਰਸ ਆ, ਅਸੀਂ ਚਾਹੁੰਦੇ ਹਾਂ ਵੀ ਇੱਥੇ ਦੀ ਵਾਸ਼ਿੰਗਟਨ ਡੀਸੀ ਦੇ ਵਿੱਚ ਗਵਰਨਮੈਂਟਸ ਦੇ ਵਿੱਚ ਇੱਥੇ ਦੀ ਜਿਹੜੇ ਲੌਬਿੰਗ ਕਿਸਮ ਦੀ ਲੌਬੀ ਹੈ ਸਿੱਖਾਂ ਦੀ, ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਇਕੱਠ ਜਿਹੜਾ ਵਧੂਗਾ। ਤੇ ਜਿਹੜੇ ਤੁਸੀਂ ਨੌਜਵਾਨਾਂ ਦੀ ਗੱਲ ਕੀਤੀ ਹੈ, ਬਿਲਕੁਲ ਜੀ, ਨੌਜਵਾਨ ਜਿਹੜੇ ਆ ਇੱਥੇ ਦੇ ਸਿਸਟਮ ਦੇ ਵਿੱਚ ਰੇਜ਼ ਹੋ ਰਹੇ ਆ, ਇੱਥੇ ਦੇ ਸਿਸਟਮ ਦੇ ਵਿੱਚ ਐਜੂਕੇਸ਼ਨ ਲੈ ਰਹੇ ਆ। ਈਵਨ ਕਿ ਜਿਹੜੇ ਨੌਜਵਾਨ ਇੱਥੇ ਬਿਜ਼ਨੈਸ ਆਪਣੇ ਜਿਹੜੇ ਐਸਟੈਬਲਿਸ਼ ਕਰ ਰਹੇ ਆ, ਤੇ ਉਹਨਾਂ ਨੂੰ ਕਾਫੀ ਜਿਹੜੀਆਂ ਮੁਸ਼ਕਿਲਾਂ ਆਉਂਦੀਆਂ ਨੇ। ਉਹਦਾ ਕਾਰਨ ਇਹ ਹੈ, ਜਦੋਂ ਜੇ ਸਾਡਾ ਮੁਲਕ ਹੁੰਦਾ ਤੇ ਸਾਨੂੰ ਕਾਫੀ ਹੱਦ ਤੱਕ ਜਿਹੜਾ ਲੈਵਲ ਜਿਹੜਾ ਆਪਣਾ ਰਿਲੀਜੀਅਸ ਦਾ, ਜਾਂ ਮੰਨ ਲਓ ਸਾਡੀ ਐਜੂਕੇਸ਼ਨ ਦਾ, ਜਾਂ ਸਾਡੀ ਹੋਂਦ ਦਾ, ਉਹ ਇੱਕ ਡਿਫਰੈਂਟ ਐਂਗਲ ਹੁੰਦਾ, ਡਿਫਰੈਂਟ ਪਰਸਪੈਕਟਿਵ ਹੁੰਦਾ। ਪਰ ਅਸੀਂ ਅੱਜ ਗੁਲਾਮ ਆ, ਇਸ ਕਰਕੇ ਸਾਨੂੰ ਬੜੀਆਂ ਮੁਸ਼ਕਿਲਾਂ ਦੇ ਸਾਹਮਣੇ ਕਰਨੇ ਪੈਂਦੇ ਆ। ਤੇ ਜਦੋਂ ਗੁਲਾਮ ਹੋਣ ਦੇ ਨਾਤੇ ਜਿਹੜੇ ਦੇਸ਼ ਦੇ ਵਿੱਚ ਅਸੀਂ ਰਹਿੰਦੇ ਆ, ਜਾਂ ਜੇ ਤੁਸੀਂ ਅੱਜ ਯੂਨਾਈਟਿਡ ਨੇਸ਼ਨ ਨੂੰ, ਯੂਨਾਈਟਿਡ ਸਟੇਟ ਨੂੰ ਦੇਖੋ, ਤੇ ਸਾਡੇ ਉੱਤੇ ਜੇ ਹਮਲੇ ਵੀ ਹੁੰਦੇ ਨੇ, ਜੇ ਹੋਏ ਨੇ, ਜਿੱਦਾਂ ਵਿਸਕਾਂਸਨ ਵਰਗੇ ਤੁਸੀਂ ਘਟਨਾ ਲੈ ਲਓ, ਤੇ ਉਹਦੇ ਵਿੱਚ ਸਾਡੇ ਮੁਲਕ ਦਾ ਪ੍ਰੈਜ਼ੀਡੈਂਟ ਸਾਡੇ ਨਾਲ ਖੜਦਾ ਤੇ ਫਲੈਗ ਜਿਹੜੇ ਡਾਊਨ ਕੀਤੇ ਜਾਂਦੇ ਆ। ਇਹ ਇੱਕ ਜਿਹੜੀਆਂ ਸਿੱਖਾਂ ਦੇ ਕੰਮ ਕੀਤੇ ਹੋਏ ਜਿਹੜੇ ਗਵਰਨਮੈਂਟ ਦੇ ਵਿੱਚ ਜਾਂ ਇੱਥੇ ਰਲ ਕੇ ਚੱਲਣ ਦੀ ਗੱਲ ਆ, ਜਾਂ ਜਿਹੜੇ ਇਹ ਸਟੈਪ ਜਿੱਦਾਂ ਨਗਰ ਕੀਰਤਨ ਹੁੰਦੇ ਆ ਲੋਕਲ ਲੈਵਲ ਦੇ ਉੱਤੇ, ਸਟੇਟ ਲੈਵਲ ਦੇ ਉੱਤੇ, ਤੇ ਅੱਜ ਜਿਹੜੀ ਵਾਸ਼ਿੰਗਟਨ ਡੀਸੀ ਦੇ ਵਿੱਚ ਜਿਹੜਾ ਇਕੱਠ ਕਰਨ ਦੀ ਕੋਸ਼ਿਸ਼ ਆ ਸਿੱਖ ਜਥੇਬੰਦੀਆਂ ਦੀ, ਨੌਜਵਾਨ ਜਿਹੜਾ ਵਰਗ ਆ, ਸਟੂਡੈਂਟ ਵਰਗ ਆ, ਜਿਹੜਾ ਇਕੱਠੇ ਹੋ ਕੇ ਇਹ ਸਟੈਪ ਚੁੱਕਦੇ ਨੇ, ਉਹਦੇ ਇਹੀ ਕਾਰਨ ਨੇ ਵੀ ਅਸੀਂ ਆਪਣੇ ਆਉਣ ਵਾਲੇ ਜਿਹੜਾ ਸਾਡਾ ਸਿੱਖਾਂ ਦਾ ਫਿਊਚਰ ਆ ਇਸ ਮੁਲਕ ਦੇ ਵਿੱਚ, ਅਸੀਂ ਉਹਨੂੰ ਕਿਵੇਂ ਸੇਫ ਰੱਖਣਾ ਤੇ ਕਿਵੇਂ ਇਸ ਗਵਰਨਮੈਂਟ ਦੇ ਵਿੱਚ ਜਿਹੜਾ ਰਲ ਕੇ ਮੋਢੇ ਨਾਲ ਮੋਢਾ ਲਾ ਕੇ ਅਸੀਂ ਐਸਟੈਬਲਿਸ਼ ਹੋਣਾ। ਜੀ ਬਿਲਕੁਲ ਰਾਣਾ ਸਿੰਘ ਜੀ, ਤੁਸੀਂ ਜਿਵੇਂ ਇਹ ਗੱਲਬਾਤ ਕੀਤੀ ਹੈ, ਸੋ ਬੜੀ ਹੀ ਇੱਕ ਪਾਇਦਾਰ ਗੱਲ ਹੈਗੀ ਹੈ, ਤੇ ਉਮੀਦ ਹੈ ਕਿ ਖਾਸ ਤੌਰ ਤੇ ਜਦੋਂ ਅਸੀਂ ਯੂਥ ਦੇ ਐਂਗਲ ਤੋਂ ਦੇਖਦੇ ਹਾਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸਿੱਖ ਯੂਥ ਹੈਗਾ ਉਹ ਇਸ ਝੰਡੇ ਨੂੰ ਹੋਰ ਜਿਹੜਾ ਹੈਗਾ ਉਹ ਅੱਗੇ ਵਧਾਏਗਾ।
ਸੋ ਕੱਲ ਨੂੰ ਜਿਹੜੀ ਇਹ ਪਰੇਡ ਨਿਕਲਣ ਜਾ ਰਹੀ ਹੈ, ਜੇ ਇਹਦੀਆਂ ਡਿਟੇਲਸ ਤੁਸੀਂ ਸਾਨੂੰ ਥੋੜੀਆਂ ਜੀਆਂ ਸਾਡੀ ਜਿਹੜੇ ਦਰਸ਼ਕ ਹੈਗੇ ਇਸ ਵਕਤ ਸਾਡੇ ਨਾਲ ਬਣੇ ਹੋਏ ਉਹਨਾਂ ਦੇ ਨਾਲ ਸਾਂਝੀਆਂ ਕਰ ਸਕੋ ਕਿ ਜਿਹੜੀ ਇਹ ਪਰੇਡ ਹੈ ਕਿੰਨੇ ਵਜੇ ਨਿਕਲਣੀ ਹੈ, ਕਿੱਥੋਂ ਸ਼ੁਰੂ ਹੋਣੀ ਹੈ, ਕਿੱਥੇ ਤੱਕ ਜਾਣੀ ਹੈ, ਤੇ ਫਿਰ ਜਿਹੜੀ ਸਟੇਜ ਹੈਗੀ ਹੈ ਉਹ ਕਿੱਥੇ ਲੱਗਣੀ ਹੈ? ਜੀ ਇਹ ਜਿਹੜੀ ਪਰੇਡ ਆ ਇਹ ਕਨਸਟੀਟਿਊਸ਼ਨ ਐਵਨਿਊ ਦੇ ਉੱਤੇ ਜਿਹੜੀ 20 ਸਟਰੀਟ ਆ ਉੱਥੋਂ ਸਟਾਰਟਿੰਗ ਪੁਆਇੰਟ ਆ। ਇਹ ਕਨਸਟੀਟਿਊਸ਼ਨ ਐਵਨਿਊ ਤੇ 20 ਸਟਰੀਟ ਦੇ ਉੱਤੋਂ ਖੁੰਝੇ ਤੋਂ ਸ਼ੁਰੂ ਹੁੰਦੀ ਆ ਤੇ ਤਕਰੀਬਨ ਜਿਹੜਾ ਕੈਪੀਟਲ ਹਿੱਲ ਵੱਲ ਨੂੰ ਤੁਰਦੀ ਆ ਤੇ ਕਨਸਟੀਟਿਊਸ਼ਨ ਐਵਨਿਊ ਦੇ ਉੱਤੇ ਹੀ ਮਾਰਚ ਕਰਦੀ ਆ। ਕੈਪੀਟਲ ਹਿੱਲ ਦੇ ਲਾਗੇ ਬਿਲਕੁਲ ਜਾ ਕੇ ਜਿਹੜੀ ਸਟੇਜ ਇਹ ਲੱਗਣੀ ਆ ਤੇ ਤਕਰੀਬਨ ਟਾਈਮਿੰਗ ਜਿਹੜਾ ਹੈਗਾ ਉਹ 11:45 ਤੇ ਜਿਹੜੀ ਸ਼ੁਰੂਆਤ ਹੋ ਜਾਣੀ ਆ ਤੇ 1:30 ਵਜੇ ਦੇ ਕਰੀਬ ਅਸੀਂ ਜਿਹੜਾ ਕੈਪੀਟਲ ਹਿੱਲ ਦੇ ਬਿਲਕੁਲ ਲਾਗੇ ਜਾ ਕੇ ਸਟੇਜ ਦੇ ਲਾਗੇ ਪਹੁੰਚ ਜਾਵਾਂਗੇ ਜੀ। ਤੇ ਜਿਹੜੀ ਸਟੇਜ ਦੀ ਕਾਰਵਾਈ ਆ ਉਹ ਤਕਰੀਬਨ 4:30 ਵਜੇ ਦੇ ਕਰੀਬ ਜਿਹੜਾ ਸਮਾਪਤੀ ਦਾ ਸਮਾਂ ਹੈਗਾ ਜੀ। ਭਾਈ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਸਮਾਂ ਕੱਢ ਕੇ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ। ਸੋ ਅਖੀਰ ਦੇ ਵਿੱਚ ਮੈਂ ਜਿੱਥੇ ਤੁਹਾਡਾ ਧੰਨਵਾਦ ਕਰਦਾ ਤੁਹਾਡੇ ਕੋਲੋਂ ਇਜਾਜ਼ਤ ਚਾਹੂੰਗਾ, ਉੱਥੇ ਹੀ ਮੈਂ ਜਿਹੜੇ ਸਾਡੇ ਦਰਸ਼ਕ ਹੈਗੇ ਉਹਨਾਂ ਨੂੰ ਵੀ ਇੱਕ ਵਾਰ ਰਿਪੀਟ ਕਰਦੇ ਹਾਂ ਜਿਹੜੀ ਇਹ ਪਰੇਡ ਹੈ ਨੈਸ਼ਨਲ ਸਿੱਖ ਡੇ ਸਿੱਖ ਫਰੀडम ਮਾਰਚ ਕੱਲ ਨੂੰ 19 ਮਈ 2018 ਦਿਨ ਸ਼ਨੀਵਾਰ ਨੂੰ ਤਕਰੀਬਨ ਜਿਵੇਂ ਭਾਈ ਸਾਹਿਬ ਨੇ ਦੱਸਿਆ 11:45 ਤੇ ਜਿਹੜੀ ਹੈ ਇਹ ਕਨਸਟੀਟਿਊਸ਼ਨ ਐਵਨਿਊ ਤੇ 20 ਸਟਰੀਟ ਤੋਂ ਸ਼ੁਰੂਆਤ ਇਹਦੀ ਹੋਣੀ ਹੈ ਤੇ ਕੈਪੀਟਲ ਹਿੱਲ ਤੱਕ ਜਾ ਕੇ ਜਿਹੜੀ ਹੈਗੀ ਹੈ ਇਹਦੀ 1:30 ਵਜੇ ਤੱਕ ਸਮਾਪਤੀ ਹੋਣੀ ਹੈ। ਸੋ ਜਿਹੜੀਆਂ ਵੀ ਸੰਗਤਾਂ ਸਾਡੇ ਨਾਲ ਦਰਸ਼ਕ ਸਾਡੇ ਨਾਲ ਬਣੇ ਹੋਏ ਆ ਇੱਥੇ ਪਰੇਡ ਦੇ ਵਿੱਚ ਸ਼ਮੂਲੀਅਤ ਕਰ ਸਕਦੇ ਆ ਉਹ ਜ਼ਰੂਰ ਹੁਮ-ਹੁਮਾ ਕੇ ਪਹੁੰਚਣ। ਸੋ ਭਾਈ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਆਪਣਾ ਸਮਾਂ ਦੇਣ ਦੇ ਲਈ। ਅੱਜ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਕੋਲੋਂ ਅਸੀਂ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ। ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਵਿਊਅਰਸ, ਉਮੀਦ ਕਰਦੇ ਹਾਂ ਕਿ ਜਿਹੜੀ ਅੱਜ ਦੀ ਸਾਡੀ ਗੱਲਬਾਤ ਸੀ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਕੋਆਰਡੀਨੇਟਰ ਸਰਦਾਰ ਹਿੰਮਤ ਸਿੰਘ ਤੇ ਸਿੱਖ ਐਕਟਿਵਿਸਟ ਰਾਣਾ ਸਿੰਘ ਹੋਰਾਂ ਦੇ ਨਾਲ ਉਹ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਸੋ ਜਾਂਦੇ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਵੀ ਬੇਨਤੀ ਕਰਦੇ ਹਾਂ TV84 ਨੂੰ ਅੱਗੇ ਵਧਾਉਣ ਦੇ ਲਈ, ਚੱਲਦਾ ਰੱਖਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਸ਼ਨਸ ਭੇਜਣੀਆਂ ਚਾਹੁੰਦੇ ਹੋ ਤਾਂ TV84 ਦੇ ਨਾਮ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਤੇ ਮੇਲ ਕਰ ਸਕਦੇ ਹੋ 3601 37th ਐਵਨਿਊ ਲੌਂਗ ਆਈਲੈਂਡ ਸਿਟੀ ਨਿਊਯਾਰਕ 11101। ਵੈਬਸਾਈਟ ਇੱਕ ਵਾਰ ਫਿਰ ਰਿਪੀਟ ਕਰਦੇ ਹਾਂ www.tv84.tv। ਇਸੇ ਦੇ ਨਾਲ ਵਿਊਅਰਸ ਜਿੱਥੇ ਮੈਂ ਇੱਕ ਅਨਾਉਂਸਮੈਂਟ ਵੀ ਜਾਂਦਾ ਕਰਦੇ ਹਾਂ ਕਿ ਜਿਹੜੀ ਇਹ ਪਰੇਡ ਹੈਗੀ ਹੈ ਇਹਦਾ ਜਿਹੜਾ ਲਾਈਵ ਟੈਲੀਕਾਸਟ ਹੈ ਉਹ ਤੁਸੀਂ TV84 ਤੇ 1 ਵਜੇ ਦੁਪਹਿਰੇ ਤੁਸੀਂ 1 ਵਜੇ ਤੋਂ ਬਾਅਦ ਦਾ ਜਿਹੜਾ ਸਮਾਂ ਹੋਊਗਾ ਉਹਦੇ ਵਿੱਚ ਤੁਸੀਂ ਦੇਖ ਸਕੋਗੇ। TV84 ਤੇ ਇਸ ਪਰੇਡ ਦਾ ਲਾਈਵ ਟੈਲੀਕਾਸਟ ਕੀਤਾ ਜਾਵੇਗਾ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੇ ਕੋਲੋਂ ਇੱਥੇ ਇਜਾਜ਼ਤ ਚਾਹਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।